अस्सलाम वालेकुम। अच्छा जी, छोटे पठान तो बाद ਵੱਡਾ ਪਠਾਨ ਵੀ ਸੀਸੀਡੀ ਮੁਕਾਬਲੇ ਦੇ ਵਿੱਚ ਹਲਾਕ ਹੋ ਗਿਆ। ਖੁੱਡੀਆਂ ਵੜਾਚਾਂ ਦੇ ਵਿੱਚ ਰਾਤ ਗਏ ਇੱਕ ਸੀਸੀਡੀ ਦੇ ਨਾਲ ਜਰਾਇਮ ਪੇਸ਼ਾ ਬੰਦਿਆਂ ਦਾ ਮੁਕਾਬਲਾ ਆਇਆ, ਜਿਹਦੇ ਵਿੱਚ ਸ਼ਾਹ ਗੈਂਗ ਦਾ ਅਹਿਮ ਰੁਕਨ ਵੱਡਾ ਪਠਾਨ ਜਿਹੜਾ ਨਾ ਉਹ ਫਾਇਰਿੰਗ ਦੇ ਤਬਾਦਲੇ ਦੇ ਵਿੱਚ ਜਾਂ ਬਹਾਕ ਹੋ ਗਿਆ। ਵੱਡੇ ਪਠਾਨ ਨੇ ਆਪਣੇ ਮੁਖਤਲਿਫ ਰੂਪ ਜਿਹੜੇ ਆ ਨਾ ਧਾਰੇ ਹੋਏ ਸੀਗੇ। ਕਦੀ ਦਾੜੀ ਵੱਡੀ ਰੱਖ ਲਈ, ਕਦੀ ਛੋਟੀ ਰੱਖ ਲਈ, ਕਦੀ ਕਲੀਨ ਸ਼ੇਵ ਕਰਾ ਲਈ, ਕਦੀ ਕਿੱਦਾਂ ਦੀ ਕਟਿੰਗ ਕਰਾ ਲਈ। ਮਤਲਬ ਮੁਖਤਲਿਫ ਰੂਪ ਬਣਾ ਕੇ ਨਾ ਪੁਲਿਸ ਨੂੰ ਗੇੜਾ ਦਿੰਦਾ ਸੀਗਾ। ਲੇਕਿਨ ਕਿਉਂਕਿ ਤੁਹਾਨੂੰ ਪਤਾ ਸੀਸੀਡੀ ਹੁਣ ਫੁੱਲ ਐਕਟਿਵ ਹੋਈ ਆ, ਉਹਨੇ ਫੈਸਲਾਬਾਦ ਦੇ ਵਿੱਚ ਅਹਿਦ ਕੀਤਾ ਹੋਇਆ ਵਾ ਕਿ ਜਰਾਇਮ ਪੇਸ਼ਾ ਅਫਰਾਦ ਜਿੰਨੇ ਮਰਜ਼ੀ ਰੂਪ ਧਾਰ ਲੈਣ, ਅਸੀਂ ਇਹਨਾਂ ਨੂੰ ਹੁਣ ਛੱਡਣਾ ਨਹੀਂ ਹੈਗਾ। ਤੇ ਛੋਟਾ ਪਠਾਨ ਔਰ ਵੱਡਾ ਪਠਾਨ ਇਹਨਾਂ ਨੂੰ ਟੈਰਰ ਦੀ ਅਲਾਮਤ ਸਮਝਿਆ ਜਾਂਦਾ ਸੀ, ਦਹਿਸ਼ਤ ਦੀ ਅਲਾਮਤ ਸਮਝਿਆ ਜਾਂਦਾ ਸੀਗਾ ਕਿ ਜਿੱਥੇ ਮਰਜ਼ੀ ਇਹ ਬੰਦਾ ਜਿਹੜਾ ਨਾ ਖੜਕਾ ਦਿੰਦੇ ਸੀ। ਛੋਟੇ ਪਠਾਨ ਦੀ ਵੀਡੀਓ ਤਾਂ ਤੁਸੀਂ ਦੇਖੀ ਹੋਣੀ ਆ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਇਹ ਸੀਸੀਡੀ ਵਾਲੇ ਬਾਹਰ ਖਲੋਤੇ ਹੋਏ ਆ ਤੇ ਮੈਂ ਉਹਨਾਂ ਨੂੰ ਗ੍ਰਿਫਤਾਰੀ ਦੇਣਾ ਚਾਹੁੰਦਾ ਵਾਂ ਤੇ ਉਹ ਮੈਨੂੰ ਫੜਨਾ ਨਹੀਂ ਚਾਹੁੰਦੇ ਤੇ ਮੈਨੂੰ ਮਾਰਨਾ ਚਾਹੁੰਦੇ। ਇਹਦੀ ਵੀਡੀਓ ਤਾਂ ਸਾਹਮਣੇ ਨਹੀਂ ਆਈ, ਲੇਕਿਨ ਇਹਦੇ ਮੁਖਤਲਿਫ ਰੂਪ ਜਿਹੜੇ ਆ ਨਾ ਇਹ ਸਾਹਮਣੇ ਆ ਗਏ। ਨਾ ਸਿਰਫ ਮੁਖਤਲਿਫ ਰੂਪ ਸਾਹਮਣੇ ਆਏ ਆ, ਬਲਕਿ ਮੁਖਤਲਿਫ ਨਾਮ ਵੀ ਸਾਹਮਣੇ ਆ ਗਏ। ਇੱਕ ਇਹਦਾ ਨਾਂ ਜੀ ਸਨਾਉल्ला, ਦੂਸਰਾ ਇਹਦਾ ਨਾਂ ਜੀ ਸਨੀउल्ला, ਤੀਸਰਾ ਇਹਦਾ ਨਾਮ ਹੈ ਜੀ ਨਜ਼ਾਕਤ, ਚੌਥਾ ਇਹਦਾ ਨਾਮ ਆ ਜੀ ਵੱਡਾ ਪਠਾਨ। ਵੱਡਾ ਪਠਾਨ ਇਹਨੂੰ ਕਿਉਂ ਕਹਿੰਦੇ ਸੀਗੇ? ਹਾਲਾਂਕਿ ਪਠਾਨਾਂ ਦੇ ਨਾਲ ਤੇ ਇਹਦਾ ਤਲਕ ਵਾਸਤਾ ਹੀ ਕੋਈ ਨਹੀਂ ਸੀਗਾ, ਇਹ ਕੌਮ ਦਾ ਅਨਸਾਰੀ ਸੀਗਾ। ਵੱਡਾ ਪਠਾਨ ਇਸ ਤੋਂ ਇਹਨੂੰ ਕਹਿੰਦੇ ਸੀਗੇ ਕਿ ਟੈਰਰ ਦੀ ਅਲਾਮਤ, ਯਾਨੀ ਕਿ ਖਤਰਨਾਕ ਵੱਡਾ ਸ਼ੂਟਰ ਜਿਹੜਾ ਡਕੈਤੀਆਂ, ਰਾਹਜ਼ਨੀਆਂ, ਕਤਲ, ਅਕਦਾਮੇ ਕਤਲ, ਪਤਾ ਨਹੀਂ ਕਿੰਨੇ ਕੁ ਮੁਕੱਦਮਿਆਂ ਦੇ ਵਿੱਚ ਮੁਲੱਵਸ ਸੀਗਾ। ਖੈਰ ਜੀ, ਪਹਿਲੇ ਇੰਸੀਡੈਂਟ ਰਿਪੋਰਟ ਤੇ ਗੱਲ ਕਰ ਲਈਏ, ਉਹ ਕੀ ਕਹਿੰਦੇ ਆ, ਫਿਰ ਤੁਹਾਨੂੰ ਅੱਗੇ ਗੱਲ ਸੁਣਾਵਾਂਗੇ। ਕ੍ਰਾਈਮ ਕੰਟਰੋਲ ਡਿਪਾਰਟਮੈਂਟ ਵਾਲੇ ਕਹਿੰਦੇ ਆ ਕਿ ਐਸਪੀ ਮਲਕ ਤਾਰਕ, ਇੰਸਪੈਕਟਰ ਇਰਮ ਰਜ਼ਾ ਸ਼ਾਹ, ਸਬ ਇੰਸਪੈਕਟਰ ਅਲੀ ਇਕਰਾਮ ਗੁਰਾਇਆ, ਇਹ ਸਾਰੇ ਬੰਦੇ ਜਿਹੜੇ ਆ ਨਾ ਉੱਥੇ ਨਾਕੇ ਤੇ ਜਾਂ ਗਸ਼ਤ ਕਰ ਰਹੇ ਸੀ ਤੇ ਇਹਨਾਂ ਨੂੰ ਪਤਾ ਲੱਗਾ ਕਿ ਜਰਾਇਮ ਪੇਸ਼ਾ ਅਫਰਾਦ ਜਿਹੜੇ ਆ ਨਾ ਉਹ ਇੱਥੇ ਲੁੱਕ ਕੇ ਬੈਠੇ ਹੋਏ ਆ। ਇਹਨਾਂ ਨੇ ਜਨਾਬੇ ਅਲੀ ਉੱਧਰ ਨੂੰ ਗੱਡੀਆਂ ਪਾਈਆਂ ਤੇ ਅੱਗੇ ਜਿਹੜੇ ਇਹ ਬੰਦੇ ਸੀ ਵੱਡੇ ਪਠਾਨ ਹੋਣੀ ਨਾਲ ਇਹਦੇ ਹੋਰ ਸਾਥੀ ਸੀਗੇ, ਇਹਨਾਂ ਨੇ ਫਾਇਰਿੰਗ ਕਰ ਦਿੱਤੀ। ਇਹ ਸੀ ਜਵਾਬੀ ਫਾਇਰਿੰਗ ਕੀਤੀ। ਉਸ ਤੋਂ ਬਾਅਦ ਵੱਡਾ ਪਠਾਨ ਜਿਹੜਾ ਨਾ ਇਹ ਹਲਾਕ ਹੋਇਆ ਪਾਇਆ ਗਿਆ, ਇਹਨੂੰ ਚੱਕ ਕੇ ਹਸਪਤਾਲ ਮੁੰਤਕਿਲ ਕਰ ਦਿੱਤਾ। ਜਦੋਂ ਇਹਦਾ ਰਿਕਾਰਡ ਦੇਖਿਆ ਤੇ ਜਿਹੜੇ ਸਿਰਫ ਰਜਿਸਟਰਡ ਮੁਕੱਦਮਾ ਦਾ ਨਾ ਉਹਨਾਂ ਦੀ ਤਾਦਾਦ 26 ਆ, ਜਿਹੜੇ ਸਨਾਉल्ला ਦੇ ਨਾਮ ਤੋਂ ਰਜਿਸਟਰਡ ਆ। ਨਜ਼ਾਕਤ ਦੇ ਨਾਮ ਦੇ ਕਿੰਨੇ ਮੁਕੱਦਮੇ ਆ ਇਹ ਪੁਲਿਸ ਲੱਭਦੀ ਪਈ ਆ। ਸਨੀउल्ला ਨਾਮ ਦੇ ਕਿੰਨੇ ਮੁਕੱਦਮੇ ਆ ਇਹ ਪੁਲਿਸ ਲੱਭਦੀ ਪਈ ਆ। ਵੱਡਾ ਪਠਾਨ ਨਾਮ ਦੇ ਕਿੰਨੇ ਮੁਕੱਦਮੇ ਆ ਇਹ ਹਲੇ ਪੁਲਿਸ ਲੱਭਦੀ ਪਈ ਆ, ਜਿਹੜੇ ਕਿ ਹਲੇ ਲੱਭਦੇ ਨਹੀਂ ਪਏ। ਯਾਨੀ ਕਿ ਅਣਗਿਣਤ ਮੁਕੱਦਮੇ ਜਿਹੜੇ ਆ ਨਾ ਇਸ ਬੰਦੇ ਦੇ ਉੱਪਰ ਹੈ ਸੀਗੇ। ਤੁਸੀਂ ਮੁਖਤਲਿਫ ਸ਼ਕਲਾਂ ਜਿਹੜੀਆਂ ਵਾ ਅਸੀਂ ਥੱਲੇ ਲਾ ਦਿੰਦੇ ਹਾਂ, ਉਹਦੇ ਦੇਖੋਗੇ ਕਿ ਇਸ ਬੰਦੇ ਨੇ ਕਿੰਨੇ ਰੂਪ ਧਾਰੇ ਹੋਏ ਸੀ, ਕਿੰਨੇ ਲੋਕਾਂ ਨੂੰ ਇਹਨੇ ਲੁੱਟਿਆ ਸੀਗਾ, ਕਿੰਨੇ ਲੋਕ ਇਹਨਾਂ ਨੇ ਕਤਲ ਕੀਤੇ ਸੀਗੇ। ਫਿਰ ਅੱਜ ਮਜ਼ੇ ਦੀ ਅੰਦਰ ਵਾਲੀ ਗੱਲ ਜਿਹੜੀ ਕੱਢ ਕੇ ਲਿਆਇਆ ਨਾ ਕਿ ਇੱਕ ਇਹ ਬਹੁਤ ਵੱਡਾ ਮਨਸ਼ਿਆਤ ਫਰੋਸ਼ ਸੀਗਾ, ਯਾਨੀ ਕਿ ਵੱਡਾ ਡੀਲਰ ਸੀਗਾ। ਮੁਖਤਲਿਫ ਇਲਾਕਿਆਂ ਦੇ ਵਿੱਚੋਂ ਮਨਸ਼ਿਆਤ ਲਿਆ ਕੇ ਫੈਸਲਾਬਾਦ ਦੇ ਤੇ ਦੂਸਰੇ ਸ਼ਹਿਰਾਂ ਦੇ ਵਿੱਚ ਲੋਕਲੀ ਸਤ੍ਹਾ ਤੇ ਫਰੋਖਤ ਕਰਦਾ ਸੀਗਾ। ਖੈਰ ਜੀ, ਸੀਸੀਡੀ ਦਾ ਇੱਕ ਅੱਛਾ ਕਾਰਨਾਮਾ ਅੱਜ ਫਿਰ ਸਾਹਮਣੇ ਆਇਆ ਵਾ, ਜਿਹੜਾ ਅਸੀਂ ਤੁਹਾਨੂੰ ਦੱਸ ਦਿੱਤਾ ਵਾ। ਛੋਟੇ ਪਠਾਨ ਤੋਂ ਬਾਅਦ ਵੱਡਾ ਪਠਾਨ ਵੀ ਅੱਜ ਆਪਣੇ ਅੰਜਾਮ ਨੂੰ ਪਹੁੰਚ ਗਿਆ ਵਾ। ਬਹੁਤ ਸ਼ੁਕਰੀਆ।